ਅਸੀਂ ਆਏ ਸੀਮਟ ਲੈ ਕੇ, ਚੜੋ ਟਾਲੀਆਂ ਤੇ। ਲੋ ਜੀ ਖਾਲਾ ਚੱਲਣ ਦਿਆ, ਬੜੀ ਸੋਹਣੀ ਕਹਿੰਦੇ ਕਿ ਗੂੜੀ ਛਾਂ ਵਾ ਦਰਖਤਾਂ ਦੀ। ਤੇ ਮੈਂ ਕਿ ਗੱਲ ਕਰਦਾ ਸੀ ਵੀ ਯਾਸੀ ਨਾ ਖਾਲਾ ਚੱਲਣ ਦਿਆ, ਤਰਿਆ ਹੋਇਆ ਮੰਜਾ ਉੱਤੇ ਡਾਇਆ ਹੁੰਦਾ ਹੈ, ਐ ਤੇ ਐ ਕਰਕੇ। ਮਿਸਤਰੀ ਸਾਹਿਬ ਗਿੱਟਾ ਗਲਤ ਲਾਈ ਬੈਠੇ। ਕਿਹੜੀਆਂ ਇੱਟਾਂ? ਉਹ ਉੱਥੋਂ ਬਾਹਰ ਕੱਢੀਆਂ, ਉਹ ਉੱਥੋਂ ਕਿੱਥੋਂ? ਉਹ ਉੱਥੋਂ ਵੇਟਾਂ ਬਾਹਰ ਨੂੰ ਐਨ ਕੱਢੀ ਉਹਨਾਂ। ਯਾਰ ਆਪਦੇ ਵੱਲੋਂ ਤਾਂ ਸਹੀ ਲਾਉਣਾ, 9 ਇੰਚੀ ਦੀ ਕੰਧ ਇਦਾਂ ਹੀ ਕਰੀਦੀ ਆ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦਿਖਾਉਂਦੇ ਹਾਂ ਤੁਹਾਨੂੰ ਆਪਣੀ ਰੂਟੀਨ 'ਚ ਆਪਣਾ ਦਿਨ ਕਿੱਦਾਂ ਰਹਿੰਦਾ ਵਾ ਤੇ ਕਿੱਦਾਂ ਗੁਜ਼ਰਦਾ ਵਾ। ਤੇ ਵਲੌਗ ਪੂਰਾ ਦੇਖਿਓ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ, ਤੁਹਾਨੂੰ ਮਜ਼ਾ ਆਏਗਾ। ਪੱਠੇ ਲੈ ਕੇ ਆ ਗਏ ਆ, ਰੇੜਾ ਆ ਗਿਆ ਆਪਣਾ। ਅਸਲਾਮ ਵਾਲੇਕਮ, ਕੀ ਹਾਲ ਆ? ਠੀਕ ਹੋ? ਪਹੁੰਚ ਗਏ ਆ। ਲੋ ਜੀ ਸੈਮ ਆਪਦੇ ਟਰੈਕਟਰ ਆ ਕੇ ਚਲਾ ਗਿਆ, ਮੈਂ ਮਗਰੋਂ ਆਇਆ ਤੁਹਾਡੇ। ਮੈਂ ਲਾ ਦਿੰਦਾ ਬੈਗ। ਲੋ ਜੀ ਬੈਗ ਲਾ ਦਈਏ ਟਰੈਕਟਰ। ਰੇੜਾ ਮੈਂ ਲਿਆ ਤਾਂ ਹੁਣ ਲਾਉਂਦਾ ਬੈਕ ਤੇ ਪੱਠੇ ਕੁਤਰਨੇ। ਯਾਸਮੀਨ ਵੀ ਆਇਆ ਹੋਇਆ ਵਾ ਤੇ ਵਿਕਾਸ ਵੀ। ਪੱਠੇ ਕੁਤਰ ਕੇ ਤੇ ਫਿਰ ਆਪਾਂ ਕਰਦੇ ਹਾਂ ਦੂਸਰੇ ਕੰਮ। ਜਾਣਦੇ ਅੱਜ ਨਾ ਸੂਈ ਦੇ ਨੱਕੇ ਦੇ ਉੱਤੋਂ ਨਹੀਂ ਘੁਮਾਉਣਾ, ਹਿਸਾਬ ਲਾ ਲਾ ਇੰਨਾ ਸਿੱਧਾ ਨੂੰ। ਸੂਈ ਦੇ ਨੱਕੇ ਤੋਂ ਲੰਘਦਾ ਤੇ ਜਾਣਦੇ। ਹਾਂ ਲੱਗਾ ਸਿੱਧਾ ਅੱਜ। ਮੈਂ ਸੋਏ ਤੀਰਾਂ ਤੋਂ ਸਿੱਧਾ ਲੱਗਾ। ਲਓ ਜੀ ਯਾਸਮੀਨ ਉਧਰ ਰੋੜੇ ਲਾ ਲਓ ਉਧਰ। ਐ ਕਰਕੇ ਨਾ ਕੰਮ ਨਿਬੇੜ ਦਿਓ। ਪੱਠੇ ਕੁਦਰ ਦਿਓ ਮਿੰਟਾਂ ਸਕਿੰਟਾਂ ਜਾ ਕੇ। ਟੋਕਾ ਭਾਵੇਂ ਤੇਜ਼ ਕਰ ਲਓ, ਧੁੱਪ ਨਾ ਚੜਨੇ ਪਾਏ। ਚਲੋ ਜੀ ਚਲੋ ਨਾ ਲੋ ਜੀ ਲੱਗ ਗਿਆ ਟਰੈਕਟਰ। ਵਿਕਾਸ ਸਾਹਿਬ ਟਾਈਮੋ ਟਾਈਮ ਹੈ, ਮਤਲਬ ਨਾ ਸਪੀਡੋ ਸਪੀਡ। ਜਿਵੇਂ ਪਾਕਿਸਤਾਨੀ ਟੀਮ ਨਹੀਂ ਜਾਂਦੀ ਹੁੰਦੀ ਤੇ ਆਉਂਦੀ ਹੁੰਦੀ ਮੁੜ ਕੇ, ਉਸ ਹਿਸਾਬ ਨਾਲ ਕੰਮ ਨਿਬੇੜੋ। ਟੀਮ ਤੇ ਯਾਸੀਨ ਕੀ ਆਏ ਹਾਂ ਤੇ ਅੱਜ ਨਾ ਚਲਾ ਜਾਵੇ। ਨਹੀਂ ਅੱਜ ਨਹੀਂ ਭਜਣ ਦੇਣਾ ਮੈਂ ਤੈਨੂੰ। ਤੂੰ ਸਾਡੇ ਕੋਲ ਰਾਤ ਵੀ ਇੱਥੇ ਹੀ ਆ, ਟੈਨਸ਼ਨ ਨਹੀਂ ਲੈਣੀ। ਚਲੋ ਮਿੰਟ ਲਾਓ, ਕੁਤਰੋ ਤੇ ਫਿਰ ਅਗਲਾ ਕੰਮ ਛੇੜੀਏ। ਲੋ ਜੀ ਪੱਠੇ ਲਾਪੇ ਆ ਪਾਉਣ, ਕੁਤਰ ਲੈ ਆਰਾਮ ਸਕੂਨ ਦੇ ਨਾਲ ਤੇ ਹੁਣ ਪਾਈ ਜਾਂਦੇ ਆ। ਇਸ ਤੋਂ ਬਾਅਦ ਅੱਜ ਦਾ ਜਿਹੜਾ ਸ਼ਡਿਊਲ ਆ ਉਹ ਇਹ ਆ ਵੀ ਯਾਸੀਨ ਸਾਹਿਬ ਛਾਂਗਣਗੇ ਟਾਲੀਆਂ। ਜੇ ਜਾ ਕੇ ਸੌ ਨਾ ਜਾਵੇ, ਅੱਜ ਭੱਜ ਨਾ ਜਾਵੇ ਇੱਥੇ। ਅੱਜ ਨਹੀਂ ਲਾਉਣੀ ਕੋਈ ਨਹੀਂ। ਕਿਉਂ? ਅੱਜ ਤੁਸੀਂ ਕੱਲ ਦੇ ਨਾਰਾਜ਼ ਹੋਇਆ ਵੀ ਯਾਰ ਕੱਲ ਸੁੱਤਾ ਰਿਹਾ ਸੀ। ਅਸੀਂ ਕੱਲ ਦੇ ਨਾਰਾਜ਼ ਨਹੀਂ ਹੋਏ। ਅਸੀਂ ਕੱਲ ਦੇ ਤੈਨੂੰ ਮਿਹਣੇ ਮਾਰੀ ਮਾਰਤਾ ਬੁੜੀਆਂ। ਕਹਿੰਦੇ ਤਾਂ ਅੱਜ ਮੈਂ ਨਹੀਂ ਸੌਣਾ, ਮੈਂ ਸ਼ਡਿਊਲ ਹੀ ਬਦਲਤਾ। ਇਹ ਬੰਦਾ ਕੱਲ ਜਾ ਕੇ ਸੌਂ ਗਿਆ, ਇੱਥੋਂ ਗਿਆ ਕਿ ਮੈਂ ਸ਼ਨਾਖਤੀ ਕਾਰਡ ਹੀ ਚੱਲਾਂ ਦੇਣ ਬਣਨਾ। ਮੈਂ ਕਿਹਾ ਚੱਲ ਠੀਕ ਆ ਤੂੰ ਜਾ। ਤੇ ਅਸੀਂ ਮੈਂ ਆਇਆ 2 ਘੰਟਿਆਂ 'ਚ 5 ਵਜੇ ਜਾ ਕੇ ਲੈ ਕੇ ਆਏ ਆ। ਇਹ ਬੰਦਾ ਜਾ ਕੇ ਸੌਂ ਗਿਆ ਤੇ ਸਾਰਾ ਦਿਨ ਇਹਨੇ ਕੱਲ ਗੁੱਲ ਕੀਤਾ। ਅਸੀਂ ਇਹਨੂੰ ਡੀਕਦੇ ਰਹੇ ਵੀ ਯਾਸੀਨ ਆਵੇ ਤਾਂ ਆਪਾਂ ਦਰਖਤ ਛਾਂਗੀਏ, ਪਰ ਯਾਸੀਨ ਸਾਹਿਬ ਕਹਿਣ ਵੀ ਅੱਲਾ ਦੀ ਸਪੁਰਦ। ਤੇ ਅੱਜ ਹੁਣ ਇਹ ਪੱਠੇ ਪਾ ਕੇ ਫੌਰਨ ਇਹ ਜੜੂਗਾ ਜੀ ਟਾਲੀਆਂ ਤੇ। ਸਾਰੇ ਜਿਹੜੇ ਦਰਖਤ ਲੈਂਡ ਫਿਰ ਤੁਹਾਨੂੰ ਵਿਖਾਏ ਸੀ ਕੱਲ, ਉਹ ਸਾਰੇ ਯਾਸੀਨ ਨੇ ਛਾਂਗਣੇ ਆ, ਛਿੜਦਾ ਜਾਊਗਾ। ਅਸੀਂ ਪਹਿਲਾਂ ਸੋਚਿਆ ਸੀ ਵੀ ਯਾਰ ਨਾ ਰੇੜਾ ਪਾ ਲਈਏ ਮਗਰ ਤੇ ਨਾਲ ਦੀ ਨਾਲ ਆਪਾਂ ਲਈ ਚੱਲੀਏ ਤੇ ਇਹ ਉਧਰੋਂ ਟੁਕਦਾ ਰਹੂਗਾ ਤੇ ਆਪਾਂ ਚੱਕਦੇ ਚੱਲਾਂਗੇ। ਲੇਕਿਨ ਟਰੈਕਟਰ ਹੈ ਨਾ ਬੈਟਰੀ ਹੋ ਗਈ ਖਰਾਬ, ਮੈਨੂੰ ਲੱਗਦਾ, ਜਾਂ ਸਟੋਰ ਨਹੀਂ ਕਰਦਾ ਪਿਆ, ਨਹੀਂ ਸਟਾਰਟ ਨਹੀਂ ਹੁੰਦਾ ਹੈ। ਤਾਰ ਲੱਥੀ ਸੀ, ਜਨਰੇਟ ਬੈਟਰੀ ਚਾਰਜ ਹੀ ਨਹੀਂ ਹੋਈ। ਟਰੈਕਟਰ ਉਧਰ ਲੈ ਕੇ ਗਿਆ ਨਾ ਉਹ, ਤੇ ਉਸ ਤੋਂ ਬਾਅਦ ਟਰੈਕਟਰ ਧੱਕਾ ਸਟਾਰਟ ਹੋ ਗਿਆ। ਬੈਟਰੀ ਵੀ ਨਵੀਂ ਆ, ਹਾਲਾਂਕਿ ਹਰ ਚੀਜ਼ ਇਹਦੇ ਵਿੱਚ ਨਵੀਂ ਲਿਖਾਈ ਆ, ਲੇਕਿਨ ਫਿਰ ਵੀ ਹੁਣ ਇੰਨੀ ਵਿਖਾਉਂਦੇ ਆ ਤੇ ਜਾਂ ਚਾਰਜ ਨਹੀਂ ਹੋਇਆ, ਪੈਲੀ ਪੁਲੀ ਵਾਈ ਨਾ ਤੇ ਮੁੜ ਕੇ ਚਾਰਜ ਹੋ ਜੂ ਪੱਕਾ ਮਤਲਬ ਸਹੀ ਹੋ ਜੂਗਾ। ਤੇ ਇਸ ਕਰਕੇ ਤੁਸੀਂ ਜਾਓ ਸੋਚੋ ਸਭ ਉਧਰ। ਹਾਂਜੀ ਤੇ ਅੱਛਾ ਕੱਲ ਵਾਲੀ ਗੱਲ ਸੋਚ ਕੇ ਲਿਆਸੀ ਜਾਂਦਾ, ਯਕੀਨ ਬਣ ਜਾ। ਯਾਰ ਹੁਣ ਕੱਲ ਮੈਂ ਆਪ ਸ਼ਰਮਿੰਦਾ ਇਸ ਗੱਲ। ਅੱਛਾ ਨਾ ਤੂੰ ਨਾ ਹੋ, ਕੋਈ ਨਹੀਂ, ਖੈਰ ਨਿਬੜ ਗਈ। ਇਹ ਕਹਿ ਰਿਹਾ ਕਿ ਤੁਸੀਂ ਇੱਥੇ ਸੁੱਤੇ ਰਹੇ, ਮੈਂ ਉੱਥੇ ਸੁੱਤਾ ਹਾਂ ਜਿਹੜੇ ਜਿਵੇਂ ਸਾਡੇ ਤੇ ਵੀ ਨਾਲ ਆਇਆ ਸੀ। ਹਾਂ ਸਾਡੇ ਤੇ ਵੀ ਗੱਲ ਪਾਤੀ ਨਾਲ। ਕੈਮਰਾ ਲਾਇਆ ਸੀ ਵੀ ਸੁੱਤੇ ਨੇ ਉੱਥੇ ਤੇ ਮੈਂ ਇੱਥੇ ਸੁੱਤਾ ਰਵਾਂ ਤੇ ਇਹ ਉੱਥੇ ਸੁੱਤੇ ਨੇ। ਇੱਕ ਠੋਲਾ ਹੀ ਸੀ ਨਾ, ਸੌਂਦਾ ਤਾਂ ਹਰ ਬੰਦਾ ਹੀ। ਖੁੱਲਾ ਹੀ ਆ, ਮਤਲਬ ਤੁੱਕਾ ਮਾਰਿਆ ਜੇ ਵੱਜ ਗਿਆ। ਮੈਂ ਕਿਹਾ ਇਹ ਵੀ ਸੁੱਤੇ ਹੀ ਰਹੇ ਹੁਣ ਮੇਰੇ ਤਰ੍ਹਾਂ। ਤੇ ਬਾਕੀ ਲੋ ਜੀ ਇਹ ਕਰ ਲੈਣ ਤੇ ਵਿਕਾਸ ਤੇ ਸੈਮ ਇੱਟਾਂ ਕੱਢੋ, ਮੈਂ ਤੇ ਜੱਟੂ ਜਾਣੇ ਆ ਸੀਮੈਂਟ ਲੈਣ। ਬਾਕੀ ਸਾਰਾ ਸਮਾਨ ਲਿਆਈ ਆਪਾਂ, ਉਧਰ ਕੰਮ ਉਹ ਕਰ ਲਾਂਗੇ, ਇੱਧਰ ਪੂਲ ਵਾਲਾ ਹੋ ਜਾਊਗਾ।
ਮਤਲਬ ਅੱਧਾ ਇਹ ਕਰ ਲਈਏ ਅੱਧਾ ਉਹ ਹੈ ਨੱਕ ਨੂੰ ਲਾ ਕੇ ਬੋਲਣ ਲਾਤੀ ਵਾਲਾ ਹਿਸਾਬ ਆਪਾਂ ਕਰਨਾ ਹਿਸਾਬ ਲਾਇਆ ਅੱਧਾ ਉਹ ਕਰਨਾ ਅੱਧਾ ਇਹ ਨਹੀਂ ਉਹ ਪੂਰਾ ਕਰਾਂਗੇ ਠੀਕ ਆ ਇਹ ਜਿੰਨਾ ਹੋ ਗਿਆ ਸ਼ਾਮ ਤੱਕ ਇਹ 2 ਘੰਟੇ ਦਾ ਕੰਮ ਆ ਆਪਣਾ 4 ਧਿੱਕਾਂ ਲਾਉਣੀਆਂ ਆਪਾਂ 300 ਇੱਟ ਲਾਉਣੀ ਹੋਊਗੀ 250 ਟਾਈਮ ਨਹੀਂ ਲੱਗਣਾ ਜ਼ਿਆਦਾ ਟਾਈਮ ਨਹੀਂ ਲੱਗਣਾ ਬਸ ਸਹੀ ਆ ਅਸੀਂ ਇਨਸ਼ਾਅੱਲਾ ਦੋਵੇਂ ਵਲੌਗ ਜਿਹੜੇ ਨਾ ਅੱਜ ਦੇ ਵਲੌਗ ਦੇ ਵਿੱਚ ਦੋਵੇਂ ਕੰਮ ਨਿਬੇੜਾਂਗੇ ਇਨਸ਼ਾਅੱਲਾ ਰਹੀ ਜ਼ਿੰਦਗੀ ਤੇ ਚਲੋ ਵੀ ਅੱਲਾ ਦੀ ਸਪੁਰਦ ਹੋ ਜਾਓ ਤੁਸੀਂ ਚੱਕੋ ਕੁਹਾੜੀ ਉਹਨੂੰ ਆਪਾਂ ਜਦੋਂ ਚੱਲੀਏ ਪੁੱਲ ਨੂੰ ਤੇ ਬਾਈ ਤੁਸੀਂ ਕੱਢੋ ਇੱਟਾਂ ਉੱਚੀ ਖਾ ਲਈਏ ਆਪਣੇ ਕੋਲ ਹੈ ਮਿਸਤਰੀ ਸਾਰੇ ਵਾਧੂ ਆ ਸਾਰੇ ਇੱਟਾਂ ਮੰਗੀਆਂ ਲਾਉਣਾ ਇੱਟਾਂ ਜੱਟੂ ਲਾਓ ਇੱਟਾਂ ਕਿਉਂ ਜੱਟੂ ਹੋਰ ਲੱਭਤ ਖਾਣਾ ਹਟੀਆਂ ਫਿਰ ਲੋ ਜੀ ਡਰਾਈਵਰ ਆਪਣਾ ਤਿਆਰ ਹੋ ਗਿਆ ਡਰਾਈਵਰ ਆ ਭੱਜਿਆ ਲੋ ਜੀ ਅਸੀਂ ਚੱਲੇ ਆ ਪੁੱਲ ਨੂੰ ਸੀਮਟ ਲੈਣ ਚੱਲੇ ਆ ਚਲਿਏ ਚਲੋ ਯਾਸੀਨ ਹੋ ਜੋ ਅਸੀਂ ਆਏ ਸੀਮਟ ਲੈ ਕੇ ਚੜੋ ਟਾਲੀਆਂ ਤੇ ਲੋ ਜੀ ਸੀਮਟ ਦੀ ਬੋਰੀ ਬਾਈ ਕਹਿੰਦਾ ਵੀ ਪੂਰੀ ਲੈ ਜਾਓ ਮੁੜ ਕੇ ਨਾ ਜਿਹੜੀ ਵਧੀ ਸਾਨੂੰ ਮੋੜ ਜਿਓ ਮੈਂ ਕਿਹਾ ਇਹ ਮੁੜ ਕੇ ਕਿੱਥੋਂ ਮੋੜਨੀ ਸਾਡੇ ਡੇਰੇ ਬਾਈ ਲੋ ਜੀ ਜੱਟੂ ਓਕੇ ਓਕੇ ਜੀ ਓਕੇ ਲੋ ਜੀ ਸੀਮਟ ਲੈ ਕੇ ਆ ਗਏ ਆ ਤੇ ਯਾਸੀਨ ਸਾਹਿਬ ਲੱਗੇ ਆ ਚੜਨ ਉੱਤੇ ਚੜੋ ਲੋ ਜੀ ਆ ਇੱਕ ਛਾਂਗਤੀ ਆ ਕਰਤੀ ਕੋਨੀ ਤਾਂ ਤਾਈ ਤੇ ਚੜ ਜਾ ਯਾਸੀਨ ਜੁੱਤੀ ਲਾ ਕੇ ਚੜਿਆ ਕਰ ਯਾਰ ਖੁੰਗੀਆਂ ਬਹੁਤ ਵੱਜਦੀਆਂ ਵੈਸੇ ਜੁੱਤੀ ਲਾ ਕੇ ਪੈਰ ਸਹੀ ਹਟ ਜਾਂਦਾ ਕਹਿੰਦੇ ਉੱਤੇ ਉਹ ਕਿੱਕਰ ਹੁੰਦੀ ਆ ਹਾਂ ਟਾਲੀਆਂ ਦੀਆਂ ਖੁੰਗੀਆਂ ਬਹੁਤ ਭੈੜੀਆਂ ਵੱਜਦੀਆਂ ਅੱਛਾ ਲੋ ਜੀ ਟਾਈਮੋ ਟਾਈਮ ਛਾਂਗ ਦਿਓ ਤੇ ਛੇਤੀ ਥੱਲੇ ਆ ਜਾਓ ਹੈ ਲੋ ਜੀ ਕੱਢੀ ਜਾਂਦੇ ਆ ਪੂਲ ਦੀ ਜਿਹੜੀ ਸਟਾਰਟਿੰਗ ਹੋ ਗਈ ਆ ਮਿੱਟੀ ਜਿਹੜੀ ਆਲੇ ਦੁਆਲੇ ਹੁਣ ਬੜੀ ਚੱਕਦੀ ਹੈ ਪਹਿਲਾਂ ਉੱਥੇ ਸੋਚਿਆ ਸੀ ਰਾਤ ਇੱਕ ਦੋ ਭਰਾਵਾਂ ਨੇ ਕਮੈਂਟ ਕੀਤਾ ਕਿ ਤੁਸੀਂ ਬਣਾਓ ਖੇਤ ਵਾਲੀ ਸਾਈਡ ਤੇ ਸੋ ਤਾਂ ਕਰਕੇ ਫਿਰ ਇੱਧਰ ਡਿਸਾਈਡ ਕੀਤਾ ਕਿ ਆਪਾਂ ਇੱਧਰ ਬਣਾਉਣਾ ਇੱਕ ਤਾਂ ਛਾਂ ਰਹੂਗੀ ਸਕੂਨ ਰਹੂਗਾ ਥੋੜਾ ਸੈਮ ਦਾ ਇੱਧਰ ਕਹਿੰਦਾ ਸੀ ਵੀ ਇਹ ਨਾ ਇਹਦੇ ਫੁੱਲ ਪੈਣੇ ਆ ਕਿੱਕਰ ਦੇ ਵਿੱਚ ਤਾਂ ਨਹੀਂ ਸੀ ਇੱਥੇ ਇਹ ਬਣਾਉਂਦਾ ਇਹ ਪਾਣੀ ਕਿੱਕਰ ਦੇ ਫੁੱਲ ਪੈ ਜਾ ਕਰਨੇ ਤੇ ਉਹ ਖਰਾਬ ਹੋ ਜਾ ਕਰਨਾ ਪਾਣੀ ਮੈਂ ਕਿਹਾ ਵੀ ਕੋਈ ਨਹੀਂ ਛਾਂ ਰਹੂਗੀ ਤੇ ਪਾਣੀ ਦੀ ਨਿਕਾਸੀ ਵਾਸਤੇ ਸਹੀ ਆ ਵੀ ਚਲੋ ਇੱਥੇ ਆਪਾਂ ਥੱਲੋਂ ਪੈਪ ਪਾ ਦਾਂਗੇ ਪਰ ਇਹਨੂੰ ਨਿਕਲਦਾ ਰਹੂਗਾ ਪਾਣੀ ਤੇ ਇਹ ਹੁਣ ਤਕਰੀਬਨ ਫੁੱਟ ਹਨਾ ਸੈਮ 1.5 ਫੁੱਟ ਬਹੁਤ 1.5 ਚਲੋ ਜਦੋਂ ਫੁੱਟ ਨਿਕਲ ਗਿਆ ਫਿਰ 1.5 ਮਗਰ ਕਿੰਨਾ ਫਰਕ ਰਹਿਣਾ ਥੱਲੇ ਆਪਾਂ ਟਾਇਲ ਲਾ ਦੇਣੀ ਆ ਟਾਇਲ ਲਾ ਕੇ ਸੋਹਣੀ ਬੜੀ ਵਿਛਾ ਕੇ ਤੇ ਆਲਾ ਦੁਆਲਾ ਜਿਹੜਾ ਵਾ ਇਹ ਆਪਾਂ ਗੋਲ ਕਰ ਦੇਣਾ ਵਾ ਵਿਖਾ ਜ਼ਰਾ ਸਾਈਡ ਤੋਂ ਉੱਥੇ ਦੂਰ ਹੋ ਕੇ ਮੜਾ ਜਾ ਕਿ ਇਦਾਂ ਦਾ ਗੋਲ ਕਰਨਾ ਇਹ ਇੱਥੇ ਨਕਸ਼ਾ ਬਣਿਆ ਹੋਇਆ ਇਹਦਾ ਹੈਂ? ਨਕਸ਼ਾ ਬਣਾ ਪਹਿਲਾਂ ਹੀ ਕੱਢ ਲਿਆ ਵਾ ਐ ਗੋਲ ਕਰਕੇ ਤੇ ਇੱਥੇ ਆਪਾਂ ਐ ਤਾਂ ਨਾਲ ਜਾਲੀ ਨੂੰ ਥੋੜਾ ਫਰਕ ਛੱਡਣਾ ਵਾ ਹਾਂ ਪਿੱਛੇ ਮਿੱਟੀ ਭਰ ਦਾਂਗੇ ਹਾਂ ਤਾਂ ਕਰਕੇ ਪਾਣੀ ਨਾ ਹਾਂ, ਪੈਂਦਾ ਰਵੇ ਪਾਣੀ ਵਗੈਰਾ ਨਾ ਪਵੇ ਤੇ ਉਹਦੇ ਕਰਕੇ ਇਹ ਹੋ ਗਿਆ ਬਸ ਆ ਇੱਕ ਵਾਰੀ ਪੱਟ ਲਈਏ ਤੇ ਫਿਰ ਇਨਸ਼ਾਅੱਲਾ ਇਹ ਵੀ ਸਟਾਰਟ ਕਰਦੇ ਆ ਸੀਮੈਂਟ ਦੀ ਬੋਰੀ ਤੁਹਾਡੇ ਸਾਹਮਣੇ ਆ ਲੈ ਜਾਂਦੀ ਆ ਰੇਤੋ ਆਪਣੇ ਕੋਲ ਅਲਹਮਦੁਲਿਲਾ ਉਹ ਪਈ ਆ ਕਾਂਡੀ ਆਪਣੇ ਕੋਲ ਆ ਮਿਸਤਰੀ ਆਪਾਂ ਪੂਰੇ ਆ ਆਪ ਹੀ ਤੇ ਮੁੰਡੇ ਲੱਗੇ ਆ ਆਹ ਟਾਲੀਆਂ ਛਾਂਗਦੀਆਂ ਵਿਕਾਸ ਵੀ ਤੁਰਿਆ ਹੁੰਦਾ ਉਧਰੋਂ ਹੁਣ ਉਹ ਹੁੰਦੇ ਹਾਂ ਓਏ ਕਿੰਨੀਆਂ ਛਾਂਗਦੀਆਂ ਆ ਛਾਂਗੀ ਖੜੇ 4 ਟਾਲੀਆਂ ਛਾਂਗੀਆਂ ਗਈਆਂ ਅੱਛਾ ਇਹ ਵੀ ਹੈ ਨਾ ਟਾਲੀਆਂ ਛਾਂਗੀਆਂ ਨੇ ਬੰਦੇ ਉੱਥੇ ਇੱਕੋ ਦੀ ਲੋਡ ਪੈਣੀ ਸੀ ਤੇ ਲੇਕਿਨ ਪਾਣੀ ਚੱਲ ਪਿਆ ਸਰਕਾਰੀ ਖਾਲਾ ਨਾਲ ਆਪਣੇ ਵਗਦਾ ਸਰਕਾਰੀ ਖਾਲੇ ਦੇ ਵਿੱਚੋਂ ਪਾਣੀ ਲੰਘਦਾ ਪਿਆ ਤੇ ਉਹ ਬੰਦੇ ਕਹਿੰਦੇ ਵੀ ਯਾਰ ਅਸੀਂ ਨਾ ਛਾਪੇ ਚੱਕ ਦੋ ਤੇ ਵਿੱਚ ਛਾਪੇ ਵਿੱਚ ਉਹ ਛਾਪੇ ਕੱਢ ਕੇ ਆਏ ਆ ਬਾਹਰ ਛਾਪੇ ਕੱਢਿਆਂ ਤੇ ਆ ਤੇ ਯਾਸੀਨ ਮੁੜ ਤੁਰਿਆ ਆਉਂਦਾ ਔਰ ਇਹਨੂੰ ਤੇ ਬਾਕੀ ਆ ਹੁਣ ਇੱਕ ਵਾਰੀ ਕੱਢ ਲਈ ਆਪਾਂ ਇੰਨੇ ਕੱਢਣ ਤੋਂ ਬਾਅਦ ਹੈ ਮਿੱਟੀ ਮੈਂ ਕਿਹਾ ਇੰਨੇ ਹੀ ਵੇਖ ਲੈ ਕਿੰਨੀ ਆਹੋ ਮਿੱਟੀ ਇੱਕ ਵਾਰੀ ਕੱਢ ਲਈਏ ਸਾਰੀ ਬਾਹਰ ਇਹਨੂੰ ਪੂਰਾ ਟੋਇਆ ਪ੍ਰੋਪਰ ਕਰ ਲਈਏ ਸੋਹਣਾ ਵਾਲਾ ਬਣਾ ਕੇ ਫੇਰ ਇੱਟਾਂ ਲਾਉਣੀ ਹਾਂ ਉਸ ਤੋਂ ਬਾਅਦ ਇੱਟਾਂ ਸਟਾਰਟ ਕਰਦੇ ਹਾਂ ਇਨਸ਼ਾਅੱਲਾ ਲੋ ਜੀ ਯਾਸੀਨ ਲੱਗਾ ਹੋਇਆ ਇੱਧਰ ਆਪਾਂ ਉਧਰ ਕੰਮ ਕਰਨ ਲੱਗੇ ਸੀ ਤੇ ਯਾਸੀਨ ਆਦਾ ਇੱਧਰ ਨਵੇੜੀ ਗਿਆ ਆ ਹੋ ਗਈਆਂ ਟਾਲੀਆਂ ਉਹ ਤੱਕ ਆ ਇੱਕ ਰਹਿ ਗਈ ਵਿਚਲੀ ਫਿਰ ਸਿੰਬਲ ਤੇ ਚੜੇਗਾ ਸਿੰਬਲ ਤਾਂ ਭਾਵੇਂ ਬਾਅਦ ਚ ਕਰੀਏ ਪਹਿਲੇ ਅਗਲੇ ਦਰਖਤ ਕਰਾਂਗੇ ਟਾਲੀਆਂ ਪਹਿਲਾਂ ਕਰਾਂਗੇ ਸਿੰਬਲ ਤਾਂ ਕੰਡੇ ਬਹੁਤ ਆ ਸਿੰਬਲ ਤੇ ਚੜੀ ਮੈਂ ਵੀ ਇਹੀ ਕਹਿਣ ਲੱਗਾ ਸੀ ਤੈਨੂੰ ਉਹ ਲੱਕੜ ਵੀ ਕੱਚੀ ਹੁੰਦੀ ਆ ਲੱਕੜ ਵੀ ਕੱਚੀ ਤੇ ਦਰਖਤ ਵੀ ਉਹੋ ਜਿਹਾ ਸਿੰਬਲ ਤੇ ਨਾ ਚੜੀਆਂ ਨਾਲ ਸਿੰਬਲ ਆ ਤੇ ਸ਼ਰੀਂ ਤੇ ਚੜ ਜੀ
ਪਰ ਸ਼ਰੀਰ ਤੇ ਥੱਲੋਂ ਹਨਾ। ਉਹ ਢਾਂਗਾ ਲਿਆਣ ਕੇ ਨਾ ਬੱਕਰੀਆਂ ਵਾਲਾ ਹਾਂ ਸਿੰਬਲ ਉਹਦੇ ਨਾਲ ਛਾਂਗਾਂਗੇ। ਚਲੋ ਠੀਕ ਹੋ ਗਿਆ। ਕਿੰਨੇ ਕੀ ਰਹਿ ਗਿਆ ਕੰਮ ਕੰਮ ਆ ਇੱਥੇ 5-7 ਦਰਖਤ ਅੱਗੇ ਹੋਰ ਹੋਣੇ ਆ। ਤੇ 5-7 ਹੀ ਤੂੰ ਜ਼ਾਲਮਾ ਸਵੇਰ ਦੇ ਛਾਂਗਿਆ। ਇਹ 5-7 ਤਾਂ ਤੂੰ ਏਡੇ ਚਾਣਾ ਕਹਿਣਾ ਜਿਵੇਂ 5-7 ਤਾਂ ਹੁਣੇ ਛਾਂਗ ਦੇਣੇ ਤੂੰ। ਨਹੀਂ ਮੇਰੇ ਉਸ ਹਿਸਾਬ ਨਾਲ ਮੈਂ ਨਹੀਂ ਆਖਿਆ, ਹਾਂ ਸਿਰਫ ਇਹਨਾਂ ਦੱਸਿਆ ਵੀ ਇੰਨੇ ਰਹਿੰਦੇ ਆ। ਅੱਛਾ ਛੰਗਣੇ ਕਿੰਨੀ ਦੇਰ ਚ ਆ ਇਸ ਗੱਲ ਦਾ ਨਹੀਂ ਪਤਾ। ਇਸ ਗੱਲ ਦਾ ਤੇ ਕਿ ਮੈਂ ਗਰੰਟੀ ਚੱਕੀ ਨਹੀਂ ਹੈ ਨਾ, ਨਹੀਂ ਚੱਕੀ ਨਾ ਮੈਂ ਚੱਕਣੀ ਆ। ਚਲੋ ਧਿਆਨ ਨਾਲ ਡਿੱਗ ਨਾ ਜਾਵੀਂ ਕਲੀਅਰ ਕਰ। ਪੂਰਾ ਨਾ। ਉਹਦੇ ਕਹਿਣਾ ਤੇਰੇ ਕਿ ਬਕੌਲ ਹੈ ਵੀ ਦਰਖਤ ਤੋਂ ਡਿੱਗ ਕੇ ਬੰਦਾ ਸੱਟ ਨਹੀਂ ਲੱਗਦੀ ਤੇ ਚੂਕ ਨਾ ਟੁੱਟ ਜਾਂਦਾ। ਇਹ ਹਿਸਾਬ ਰੱਖੀ। ਅੱਲਾ ਬਿਹਤਰ ਕਰੂ। ਨਹੀਂ ਅੱਲਾ ਨੇ ਤੇ ਬਿਹਤਰ ਕਰਨਾ ਵਾ। ਤੂੰ ਐਡਾ ਓਵਰ ਕੌਨਫੀਡੈਂਟ ਨਾ ਹੋਵੀਂ ਵੀ ਹੱਥ ਛੱਡ ਕੇ ਕਦੇ ਛਾਂਗਣ ਲੱਗ ਪਵੇਂ। ਨਹੀਂ ਹੱਥ ਮੈਂ ਪੱਕਾ ਤੋੜਨਾ। ਪਿਛਲੀ ਵਾਰੀ ਢੋਲਾ ਡਿੱਗਾ ਸੀ ਉੱਤੋਂ, ਉਹ ਉੱਥੋਂ ਡਿੱਗਾ ਤੇ ਭੁੰਜੇ ਆਇਆ ਇੱਥੇ ਤੇ ਉਦੋਂ ਪਤਾ ਲੱਗਾ। ਆ ਕੇ ਕਹਿੰਦਾ ਮੈਂ ਡਿੱਗ ਪਿਆ। ਬਾਅਦ ਚ ਕਹਿੰਦਾ ਓਏ ਮੇਰਾ ਲੱਕ ਗਿਆ। ਉਹ ਕਦੇ ਮੁੜ ਕੇ ਤੂੰ ਸਾੜਨਾ ਕਰਨੀ ਆ। ਨਹੀਂ ਨਹੀਂ ਮੈਂ ਹੱਥ ਬਿਲਕੁਲ ਪੱਕਾ। ਹਾਂ ਪੱਕਾ ਮੇਰਾ ਭਰਾ ਪਾਵੀਂ। ਵੀ ਜਿਹੜਾ ਪਤਾ ਨਹੀਂ ਹੁੰਦਾ ਪੈਰ ਥੁੜਕ ਜਾਂਦਾ ਵਾ। ਤੇ ਇਹ ਵੀ ਟੈਕਨੀਕ ਦਾ ਭਾਈ ਸੁਣ ਲਓ ਸਾਰੇ ਜਣੇ ਵੀ ਟਾਹਲੀ ਛਾਂਗਣੀ ਹੋਵੇ ਤੇ ਉੱਤੋਂ ਸ਼ੁਰੂ ਕਰਨੀ ਆ। ਹੈਂ ਇਹ ਮੈਨੂੰ ਯਾਸੀਨ ਨੇ ਦੱਸਿਆ। ਕਹਿੰਦਾ ਵੀ ਛਾਂਗਣੀ ਆ ਕੋਈ ਦਰਖਤ ਛਾਂਗਣਾ ਨਾ ਤੇ ਉੱਤੋਂ ਛਾਂਗ ਦੇ ਥਾਂ ਨੂੰ ਆਉਣਾ ਵਾ। ਇਹ ਨਾ ਹੋਵੇ ਵੀ ਥੱਲੋਂ ਛਾਂਗ ਦੇ ਤਾਂ ਨੂੰ ਤੁਰੇ ਜਾਓ ਤੇ ਮੁੜ ਕੇ ਪੈਰ ਰੱਖਣ ਨੂੰ ਥਾਂ ਨਾ ਲੱਭੇ। ਹਾਂ ਚਲੋ ਛਾਂਗ ਲਾ। ਸਾਨੂੰ ਆ ਵੀ ਨਾਲ ਅੱਜ ਵਕਤ ਆ। ਖਾਲਾ ਚੱਲਣ ਦਿਆ ਸਰਕਾਰੀ ਤੇ ਪੂਰਾ ਤਰਿਆ ਪਿਆ ਵਾ, ਭਰਿਆ ਹੋਇਆ ਫੁੱਲ ਤੇ ਪਰੇ ਸੀਰਾਂ ਪਈ ਜਾਂਦੀਆਂ ਦੂਜੇ ਪਾਸੇ ਜਾਂ ਖੁੱਡਾਂ 'ਚ ਪਾਣੀ ਨਿਕਲ ਜਾਂਦਾ। ਜਿਵੇਂ ਆ ਇਹਨਾਂ ਵਿਚਾਰਿਆਂ ਨੇ ਪਾਣੀ ਲਾਇਆ ਵਾ ਲੇਜ਼ਰ ਕਰਕੇ। ਇਹਨਾਂ ਨੇ ਆਲੂ ਬੀਜਣੇ ਆ ਇੱਥੇ ਤੇ ਪਾਣੀ ਐ ਨੂੰ ਵੜ ਗਿਆ। ਆਪਾਂ ਵੀ ਪੈਲੀ ਤਿਆਰ ਕਰਨੀ ਆ ਤੇ ਪਾਣੀ ਪੈ ਉਧਰ ਵੀ ਗਿਆ ਵਾ ਪਰੇ ਨਾ ਇੱਥੇ। ਲਓ ਜੀ ਨਾਲ ਦੀ ਨਾਲ ਇਹਦੀ ਨਾ ਪਾਸੇ ਕਰੀ ਜਾਂਦੇ ਆ। ਆਹ ਸਿੱਟਤੀਆਂ ਇਧਰੋਂ ਕੱਢ ਕੇ ਇੱਧਰ ਤੇ ਅੱਧੀਆਂ ਉਧਰੋਂ ਕੱਢ ਕੇ ਉਧਰ ਪਰਲੇ ਹੱਥ। ਹਾਂ ਯਾਸੀਨਾ ਕਿਹੜੀ ਲਾਉਣੀ ਆ? ਆ ਰਹਿਣ ਦੇ ਲਾਉਣ ਨੂੰ ਮੈਂ ਤਾਂ ਕਹਿਣਾ ਕਿ ਲਾਉਣੀ ਆ। ਇਹ ਰਹਿਣ ਦਿੰਨੇ ਆ। ਉੱਤੋਂ ਮੜੀਆਂ ਜਿਹੜੀਆਂ ਨਾ ਛਾਂਗ ਦੇ ਤੇ ਵੱਡਾ ਨਾ ਟਾਣਾ ਕੱਟੀ। ਹਾਂ ਲਓ ਜੀ ਖਾਲਾ ਚੱਲਣ ਦਿਆ। ਬੜੀ ਸੋਹਣੀ ਕਹਿੰਦੇ ਕਿ ਗੂੜੀ ਛਾਂ ਆ ਦਰਖਤਾਂ ਦੀ। ਤੇ ਮੈਂ ਕੀ ਗੱਲ ਕਰਦਾ ਸੀ ਵੀ ਯਾਸੀਨਾ ਖਾਲਾ ਚੱਲਣ ਦਿਆ ਤਰਿਆ ਹੋਇਆ ਮੰਜਾ ਉੱਤੇ ਡਾਇਆ ਹੁੰਦਾ ਹੈ ਐ ਤੇ ਐ ਕਰਕੇ। ਲੱਸੀ ਹੁੰਦੀ ਕੱਚੀ ਨਾਲ ਅੰਬ ਹੁੰਦੇ ਹੈ ਤੇ ਗਰਮੀਆਂ ਹੁੰਦੀਆਂ ਤੇ ਮੈਂ ਕਿਹਾ ਯਾਸੀਨਾ ਬਹੁਤੀ ਹੋ ਗਈ ਆ। ਕੱਚੀ ਲੱਸੀ ਤੇ ਠੀਕ ਆ ਵੀ ਅੰਬ ਗੱਲ ਮਾੜੀ ਆ ਮਹਿੰਗੇ ਹੁੰਦੇ। ਅੱਜ ਕੱਲ ਕਿਹੜੇ ਹੁੰਦੇ ਨਾਲੇ ਨਹੀਂ ਉਦਾਂ ਵੀ ਕਹਿਣਾ ਅੱਜ ਕੱਲ ਤੇ ਜੇ ਆਪਾਂ ਹਿਸਾਬ ਨਾਲ ਚੱਲੀਏ ਤੇ ਫਿਰ ਕਹਿਣਾ पहली बात तो गर्मियां होती, अगर होती तो हम एसी में होते हैं। ये ना होता। एसी जोड़ा बह गया। एसी बह गया भाई, बहुत बह गया ਤਬਾਹੀ ਉਤਰ ਗਈ ਹੈ। ਨਹੀਂ ਤੇ ਆ ਜਿਹੜਾ ਇਸ ਟਾਈਮ ਤੁਸੀਂ ਨਜ਼ਾਰਾ ਵੇਖਣ ਦੇ ਹੋ ਆ ਲੱਭਦੇ ਹੁੰਨੇ ਸੀ ਕਿਤੇ ਹੈ ਵੀ ਖਾਲਾ ਕਦੇ ਵਗਦਾ ਹੋਵੇ ਤੇ ਹਲਕੀ ਹਲਕੀ ਹਵਾ ਵਗਦੀ ਹੋਵੇ ਹੈ। ਹਲਕੀ ਹਲਕੀ ਹਵਾ ਵਗਣੀ ਤੇ ਨਾਲ ਖਾਲਾ ਚੱਲਦਾ ਹੋਣਾ ਤੇ ਮੰਜਾ ਉੱਤੇ ਡਾਲਣ ਕਹਿਣਾ ਲੈ ਇਸ ਤੋਂ ਵੱਧ ਤੇ ਸਕੂਨ ਹੀ ਕੋਈ ਨਹੀਂ। ਜੇ ਇਸ ਤੋਂ ਵੱਧ ਸੋਨੇ ਸੁਹਾਗਾ ਕਰਨਾ ਹੋਵੇ ਤੇ ਘਰੋਂ ਥਾਪਾ ਚੱਕ ਲੈਣਾ ਤੇ ਰੱਸੀ ਫਾੜ ਲੈਣੀ ਤੇ ਉੱਤੇ ਪੀਂਘ ਪਾ ਲੈਣੀ ਹੈ। ਉਧਰੋਂ ਮਾਰਨਾ ਐ ਹੂਟੇ ਮਾਟੇ ਤੇ ਉਧਰੋਂ ਐ ਤੇ ਪਾਣੀ ਦੇ ਵਿੱਚ ਪੈਰ ਪਾ ਦੇਣੇ। ਉਹ ਜ਼ਿਆਦਾ ਵਧੀਆ ਲੱਗਦਾ ਸੀ। ਬਚਪਨ ਇਦਾਂ ਦਾ ਹੀ ਸੀ ਲੇਕਿਨ ਅੱਜ ਕੱਲ ਬਚਪਨ ਇਸ ਤਰ੍ਹਾਂ ਦਾ ਨਹੀਂ ਹੈਗਾ। ਅੱਜ ਕੱਲ ਤੇ ਨਿਆਣਿਆਂ ਦੇ ਮਗਰੋਂ ਤੇ ਕਹਿਣਾ 3-3 ਕਿਲੋ ਦਾ ਜਿਹੜਾ ਬਸਤਾ ਹੀ ਨਹੀਂ ਉਤਰਦਾ ਤੇ ਪੜ੍ਹਾਈ ਕਰਦੇ ਆ ਤੇ ਵਿਚਾਰੇ ਉਧਰੋਂ ਆਉਂਦੇ ਆ ਤੇ ਟਿਊਸ਼ਨ ਉਹ ਨਿੱਕੀਆਂ ਦੇ ਏਦਾਂ ਮੋਰਾਂ ਤੇ ਭਾਰ ਪਾਇਆ ਕੇ ਛੱਡ ਗੱਲ ਦਿਓ। ਬਚਪਨ ਮੈਨੂੰ ਲੱਗਦਾ ਵੀ ਬੱਚੇ ਉਸ ਤਰ੍ਹਾਂ ਜੀਂਦੇ ਨਹੀਂ ਹੁਣ ਜਿਵੇਂ 90s ਦੇ ਵਿੱਚ ਜਾਂ 2000 ਵਾਲੇ 2005-7 ਤੱਕ ਜਿਹੜਾ ਨੇ ਜੀਆ ਵਾ। ਸੋ ਉਦਾਂ ਦਾ ਬਚਪਨ ਤੇ ਹੁਣ ਜੀਂਦੇ ਨਹੀਂ ਗੇ। ਹਾਂ ਵੀ ਚੋਰੀ ਆਹ ਮਿੱਟੀ ਚੈੱਕ ਕਰੋ ਸਭ ਤੋਂ ਪਹਿਲਾਂ। ਮਿੱਟੀ ਕਿੰਨੀ ਹੈ ਦੇਖਿਆ ਇੰਨਾ ਸੋਚਿਆ ਨਹੀਂ ਸੀ ਵੀ ਇੰਨਾ ਬਹੁਤ ਕੰਮ ਨਿਕਲਿਆ। ਮਿੱਟੀ ਤੇ ਟਰਾਲਾ ਨਿਕਲਿਆ ਵਿੱਚੋਂ। ਇਹ ਬਾਹਰ ਕਿੱਦਾਂ ਕੱਢਣੀ ਆ? ਬਾਹਰ ਤੂੰ ਵੇਖ ਵੀ ਇਹ ਨਿਕਲੀ ਇੰਨੀ ਕਿਧਰੋਂ ਨਦੀਸਪੁਰ ਦਾ ਨਿਕਲ ਨਹੀਂ ਸਕਦੀ। ਮਿੱਟੀ ਬਹੁਤ ਜ਼ਿਆਦਾ ਨਿਕਲੇ ਤਕਰੀਬਨ ਰੇੜਾ ਤੇ ਨਿਕਲਿਆ ਮਿੱਟੀ ਦਾ ਹੀ ਤੇ ਥਾਂ ਆ ਬਣੀ ਆ। ਲੇਕਿਨ ਇਹ ਆ ਬੜੀ ਸੋਹਣੀ ਬਣ ਗਈ ਆ। ਹੁਣ ਬਸ ਇਹੀ ਬਣਨਾ ਸੀ ਨਾਲ ਆਵੇ ਹਾਂ ਮੇਰੇ ਪਰ ਮੇਰੇ ਠੀਕ ਆ ਫਿਰ ਵੀ ਉਹ ਤਾਂ ਹੀ ਨਾ ਸਿਰਫ ਆ ਇੰਨੀ ਕੀ ਕੱਢਦੇ ਮੜਾ ਜਾ ਮੁੜ ਕੇ ਇੱਟਾਂ ਸਿੱਟ ਕੇ ਤੇ ਸਟਾਰਟ ਹੁੰਨੇ ਆ। ਓਏ ਹਾਂ ਓਏ ਹੈਲੋ ਭੱਟੀ ਕੀ ਲੈ ਕੇ ਆਇਆ? ਵਾਹ ਜੀ ਵਾਹ ਭੱਟੀ ਲੈ ਗਿਆ ਬੂੰਦੀ ਤੇ ਨਮਕ ਪਾਰੇ ਹੈ। ਭੱਟੀ ਕਿੱਥੋਂ ਲੈ ਕੇ ਆਇਆ? ਅੱਛਾ ਭੱਟੀ ਬੋਲਦਾ ਬਾਲਦਾ ਨਹੀਂ ਯਾਰ
ਪਟੀ ਵਿਕਾਸ ਬਾਈ ਵਿਕਾਸ ਆਈ ਮੜਾ ਜਾ ਦੱਸੀ ਬਾਈ ਬੂੰਦੀ ਕਿਹਦੀ ਆ ਹੈ ਬਾਈ विकास इधर लगा है इट्टा चक्कन होने इसका काम शुरू करिए जल्दी जल्दी निबेड़िए गटोए तो वावा देर लग गई है ना विकास ਟੋਏ ਤੇ ਬਾਵਾ ਦੇਰ ਲੱਗ ਗਈ ਅਜੇ ਕਿ ਥੋੜੀ ਦੇਰ ਲੱਗੀ ਕਿ ਟੋਏ ਤੇ ਬਹੁਤ ਦੇਰ ਲੱਗ ਗਈ ਕੱਢਦੇ ਹੁਣ ਇੱਟਾਂ ਢੋਲਾ ਤੇ ਆਹ ਜਿਹੜਾ ਜੱਟੂ ਸਾਹਿਬ ਜੇ ਇਹਦਾ ਹੱਲ ਦੱਸੋ ਸਾਨੂੰ ਕੋਈ ਸਵੇਰ ਦਾ ਹੋਣਾ ਹੈ ਜੀ ਮੈਂ ਟੋਇਆ ਪਟਿਆ ਵਾ ਇਹਨਾਂ ਕਦੋਂ? ਜਿਹੜੀ ਉੱਥੇ ਟਕਈ ਫੜਾ ਕੇ ਤੇ ਲੂ ਟੋਏ ਡੂੰਗਾ ਕਰਾਓ ਕਦੋਂ ਟੋਇਆ ਪਟਿਆ ਕਦੋਂ ਮੁੜ ਕੇ ਆਹ ਇੱਥੋਂ 4 ਫੀਟਾਂ ਇੱਧਰ ਸਿੱਟੀਆਂ ਤੇ ਇੱਕ ਰੇੜੀ ਭਰੀ ਵਿਕਾਸ ਸੁੱਟਿਆ ਹੁਣ ਦੂਜੀ ਵਿਕਾਸ ਭਰੀ ਜਾਂਦਾ ਵਾਹ ਬਈ ਕਿੱਡੇ ਝੂਠ ਮਾਰਦਾ ਕੰਮ ਨੂੰ ਹੱਥ ਨਹੀਂ ਲਾਇਆ ਉਰਾ ਹੱਥ ਵਿਖਾਈ ਉਹ ਮੈਂ ਟੋਏ ਹੱਥ ਵਿਖਾ ਕਿਹੜੀ ਰੇੜੀ ਭਰੀ ਹੱਥ ਵਿਖਾ ਵਿੱਚ ਮਿੱਟੀ ਪਈ ਸੀ ਤੇ ਆ ਵੇਖੋ ਕੀ ਹੋਇਆ ਸਾਫ ਸੁਥਰੇ ਆ ਜਿਹੜੀ ਜਿਹੜੀ ਭਰੀ ਇੱਟਾਂ ਦੀ ਟੋਏ 'ਚ ਮਿੱਟੀ ਸੀ ਉਹ ਮੈਂ ਕਈਆਂ ਨਾਲ ਬਾਹਰ ਸਿੱਟੀ ਤੇ ਮਰ ਕੇ ਮੈਂ ਇੱਥੋਂ 4 ਫੀਟਾਂ ਕੱਢੀਆਂ ਘਾਹ ਚੋਂ ਇੱਥੇ ਲੈ ਕੇ ਆ ਜੱਟੂ ਕਹਿੰਦਾ ਵਾ ਜੀ ਇੱਧਰ ਗੱਲ ਸੁਣ ਲਓ ਅੱਧਾ ਟੋਇਆ ਮੈਂ ਪਟਿਆ ਇੱਟਾਂ ਦੀ ਇੱਕ ਰੇੜੀ ਭਰੀ ਤੇ ਇੱਕ ਵਿਕਾਸ ਲਈ ਆਉਂਦਾ ਹੁਣ ਮੈਂ ਉਹੀ ਤਾਂ ਕਿਹਾ ਸੀ ਇੱਥੇ ਨਾ ਇੰਨੀ ਕੀ ਮਿੱਟੀ ਪਈ ਸੀ 4 ਟੱਪੇ ਸੀ ਆ ਕੇ ਤੇ ਕਰਨ ਲੱਗ ਪਿਆ ਮੈਂ ਕਿਹਾ ਜੱਟੂ ਰਹਿਣ ਦੇ ਨਹੀਂ ਮੈਂ ਕਰਦਾ ਮੈਂ ਕਿਹਾ ਮੁੜ ਕੇ ਤੂੰ ਕਹਿਣਾ ਮੈਂ ਨਾ ਟੋਏ 'ਚੋਂ ਮਿੱਟੀ ਕੱਢੀ ਆ ਹਾਂ ਇਹਨੇ ਕਹਿੰਦਾ ਸਾਰੀ ਤੇ ਮੈਂ ਕੱਢੀ ਹਾਂ ਮੁੜ ਕੇ ਮੈਂ ਕੋਈ ਕੰਮ ਨਹੀਂ ਕਰਨਾ ਇੰਨੇ ਢਿੱਗ ਵਿੱਚੋਂ ਨਾ ਇੰਨੇ ਢਿੱਗ ਵਿੱਚੋਂ ਇੰਨੇ ਚੋਂ 4 ਟੱਪੇ ਇਹਨੇ ਕੱਢੇ ਹੁਣੇ ਨਹੀਂ ਇਦਾਂ ਉਹ ਠੀਕ ਆ ਉਹ ਜਿਆਦੀ ਆ ਮਾਮਾ ਆਹੋ ਆ ਇੱਟਾਂ ਰੋੜੇ ਪੱਟੇ ਆ ਇੱਥੋਂ ਸਾਡਾ ਤਾਂ ਕੰਮ ਖਰਾਬ ਕੀਤਾ ਮੈਂ ਹਾਂ ਇਹ ਵੀ ਦੱਸਦਾ ਕੰਮ ਖਰਾਬ ਹੀ ਆ ਕੀਤਾ ਸੱਬਲ ਮਾਰ ਕੇ ਪੱਟੇ ਪੱਟੋ ਮੈਂ ਵੱਟੇ ਇਦਾਂ ਪੱਟਣ ਲੱਗ ਪਿਆ ਤੇ ਫਿਰ ਕਹਿੰਦੇ ਪੱਟੀ ਜਾ ਫਿਰ ਮੈਂ ਇੱਥੇ ਪੱਟ ਤੇ ਮੁੜ ਕੇ ਕੰਮ ਖਰਾਬ ਹੋ ਗਿਆ ਕੋਈ ਨਹੀਂ ਖੈਰ ਅਸੀਂ ਤਾਂ ਤਰਤੀਬ ਬਣਾਈ ਵੱਟੇ ਪੱਟਣ ਨੂੰ ਤੇ ਗਾਂ ਹੀ ਤੁਰ ਪਿਆ ਕੋਈ ਨਹੀਂ ਖੈਰ ਲਓ ਜੀ ਬਹਿ ਗਏ ਅੱਲਾ ਦੀ ਸਪੋਰਟ ਦੇ ਬਾਬਾ ਟਾਈਮ ਹੋ ਗਿਆ ਅਸਲ ਦੇ ਵਿੱਚ ਕੰਮ ਅੱਜ ਬਹੁਤ ਛੇੜੇ ਆ ਜਿਵੇਂ ਆਹ ਵਿੱਚ ਨਾਲ ਲੱਗੇ ਸੀ ਟਾਲੀਆਂ ਛਾਂਗਣ ਨਾਲ ਉਹ ਜਿਹੜਾ ਵਾ ਪੱਠੇ ਸੀ ਪੱਕੇ ਖੜੇ ਉਹ ਵੀ ਵੱਡੇ ਪਹਿਲਾਂ ਫਿਰ ਘੋੜੀ ਨੂੰ ਸ਼ਰਕਰਾ ਮਾਰਿਆ ਸੈਮ ਨੇ ਫਿਰ ਇੱਟਾਂ ਹੁਣ ਲੱਪਿਆ ਸਿੱਟਣਾ ਵਿਕਾਸ ਇੱਟਾਂ ਸਿੱਟਣ ਲੱਗ ਪਿਆ ਮੈਂ ਮਿੱਟੀ ਮੁੱਟੀ ਕੱਢ ਕੇ ਤੇ ਆ ਜਿਹੜੀਆਂ ਦੀਆਂ ਗੁੱਠਾਂ ਨਾ ਨਕਸ਼ਾ ਬਣ ਗਿਆ ਹੁਣ ਇਹਦਾ ਹੈਂ? ਨਕਸ਼ਾ ਬਣ ਗਿਆ ਨਕਸ਼ਾ ਬਣਾ ਲਿਆ ਇੱਕ ਵਾਰੀ ਇਹ ਆ ਵੀ ਇਹ ਹੁਣ ਕੰਮ ਵੈਸੇ ਤਾਂ ਹੈਗਾ ਵਾ ਤਕਰੀਬਨ 2-2.5 ਘੰਟਿਆਂ ਦਾ ਇੱਟਾਂ ਵਾਲਾ ਹੁਣ ਨੈਕਸਟ ਅਸੀਂ ਸੋਚਿਆ ਸੀ ਆ ਕੰਮ ਬੜਾ ਥੋੜਾ ਵਾ ਲੇਕਿਨ ਮਿੱਟੀ ਅੱਧੀ ਟਰਾਲੀ ਨਿਕਲੇ ਸਾਨੂੰ ਸਮਝ ਹੀ ਨਹੀਂ ਆਈ ਵੀ ਨਿਕਲੀ ਕਿੱਥੋਂ ਆ ਤੇ ਹੁਣ ਬੈਠੇ ਆ ਸ਼ੁਰੂ ਹੁੰਨੇ ਆ ਦੇਖਦੇ ਆ ਕਿੰਨਾ ਕੀ ਬਣਦਾ ਅੱਜ ਇਹ ਅੱਜ ਬਣਨਾ ਤੇ ਨਹੀਂ ਹੈਗਾ ਕਿਉਂਕਿ ਹੁਣ ਨਾਲ ਹੀ ਪੱਠੇ ਪਾਉਣ ਲੱਗ ਪੈਣਾ ਤੇ ਪੱਠਿਆਂ ਤੋਂ ਬਾਅਦ ਫਿਰ ਦਾਣਾ ਪਾਉਣਾ ਵਾ ਫਿਰ ਐਂਬਰ ਛੱਡ ਕੇ ਮਤਲਬ 100 ਕੰਮ ਵਿੱਚ ਨਿਕਲੇ ਹੋਣੇ ਆ ਫਿਰ ਛਾਪੇ ਨਾਲ ਕੱਢਣ ਦਏ ਆ ਵਿਕਾਸ ਨੇ ਫਿਰ ਮਾਲ ਡੰਗਰ ਨੂੰ ਲੱਗ ਜਾਣਾ ਵਾ ਅੰਦਰੋਂ ਗੋਇਆ ਚੱਕਣਾ ਵਾ ਸਤਬਲ ਚ ਚੱਕਣਾ ਵਾ ਪੱਠੇ ਪਾਉਂਦੇ ਸਾਰੀ ਪਾਣੀ ਪਿਆਉਣਾ ਮਾਲ ਨੂੰ ਫਿਰ ਉਹ ਹੁਣ ਯਾਸੀਨ ਉਧਰ ਲੱਗੇਗਾ ਤੇ ਫਿਰ 2 ਜਣੇ ਉਧਰ ਚੱਲ ਜਾਣਗੇ ਖਾਲਾ ਚੱਲਦਾ ਪਿਆ ਤੁਹਾਨੂੰ ਅੱਗੇ ਦਿਖਾ ਕੇ ਆ ਉਹਦੇ ਵਿੱਚ ਛਾਪੇ ਨਾਲ ਦੀ ਨਾਲ ਕੱਢੀ ਜਾਣੇ ਆ ਇਸ ਕਰਕੇ ਸੇਡ ਬਹੁਤੇ ਲਏ ਆ ਟਾਈਮ ਸਾਡੇ ਕੋਲ ਥੋੜਾ ਦਿਨ ਪਤਾ ਨਹੀਂ ਛੋਟੇ ਹੋ ਗਏ ਆ ਕਿ ਬਣੀ ਅਸੀਂ ਸਲੋ ਹੋਏ ਆ ਲੇਕਿਨ ਸ਼ੁਕਰ ਹੈ ਰੱਬ ਦਾ ਲੱਗੇ ਹੋਏ ਆ ਆਰ ਜਿਹੜਾ ਵਾ ਕਰਦੇ ਰਹਿੰਦੇ ਆ ਕੰਮ ਦਾ ਕੰਮ ਦੇ ਕਰਕੇ ਜਿਹੜਾ ਨਾ ਆਰੇ ਲੱਗੇ ਰਹੀਦਾ ਤੇ ਬਸ ਆ ਇੱਕ ਵਾਰੀ ਦੇਖਦੇ ਆ ਵੀ ਕਿੱਥੋਂ ਤੱਕ ਇੱਟਾਂ ਛਿਟਾਂ ਰੱਖੀਆਂ ਜਾਂਦੀਆਂ ਵਾ ਕਿੰਨਾ ਬਣਦਾ ਵਾ ਜਿੰਨਾ ਬਣਦਾ ਉਹ ਵੀ ਕਰਦੇ ਆ ਨਾ ਹੋਇਆ ਤਾਂ ਫਿਰ ਸਵੇਰੇ ਕਰ ਲਾਂਗੇ ਕਿਉਂਕਿ ਛਾਪੇ ਟੁੱਕੇ ਜਾਣਗੇ ਸਾਰੇ ਜਿਹੜੀਆਂ ਟਾਲੀਆਂ ਘੋਨੀਆਂ ਹੋਣੀਆਂ ਇੱਕ ਵਾਰੀ ਤੇ ਸਵੇਰੇ ਉਹਦੇ ਜਿਹੜੇ ਤੁਹਾਨੂੰ ਛਾਪੇ ਸਵੇਰੇ ਚੱਕ ਲਾਂਗੇ ਇਕੱਠੇ ਤੜਕੇ ਪੱਠੇ ਚੱਕ ਕੇ ਸਾਰੀ ਨਾ ਫੌਰਨ ਹੀ ਉਧਰ ਲੱਗ ਜਾਣਗੇ ਨਾਲ ਵਿਕਾਸ ਪਾਉਣ ਲੱਗ ਪਿਆ ਜੀ ਪੱਠੇ ਤੇ ਉਧਰ ਇੱਟਾਂ ਲਾਉਣ ਲੱਗ ਪਿਆ ਮੈਂ ਲਾ ਕੇ ਆਇਆ ਅੱਧੀਆਂ ਵਿਕਾਸ ਹਾਂਜੀ ਇੱਟਾਂ ਥੋੜੀਆਂ ਸੀ ਨਾ ਇੱਟਾਂ ਨੇ ਥੋੜੀਆਂ ਨੇ ਤਾਂ ਵਾਧੂ ਆ ਪਾੜ ਦਿਆਂਗੇ ਖੁੱਡਾ ਇੱਟਾਂ ਲੱਭ ਗਈਆਂ ਆਪਾਂ ਨੂੰ ਆਹ ਖੁੱਡਾ ਜਿਹੜਾ ਆਪਾਂ ਪਿਛਲਾ ਸੀ ਆਪਾਂ ਤੁਹਾਨੂੰ ਪਤਾ ਉਧਰ ਕਬੂਤਰ ਲੈ ਗਏ ਆ ਇੱਥੇ ਇੱਟ ਲਾਈ ਮੈਂ ਤੇ ਹਾਮੀ ਨੇ ਸਾਰੀ ਨਵੀਂ ਇੱਟ ਕਿਉਂਕਿ ਜਿਹੜੀ ਅੰਦਰਲੀ ਖੁਰਲੀ ਵਾਲੀ ਇੱਟ ਸੀ ਨਾ ਉਹ ਖੁਰਲੀ ਜਿਹੜੀ ਬਣਾਈ ਆਪਾਂ ਦੁਬਾਰਾ ਮਿਸਤਰੀ ਨਵਾਂ ਆ ਗਿਆ ਜੀ ਮੈਂ ਉੱਠ ਪਿਆ ਇਹਨੇ ਉਹ ਲਾਤੀਆਂ ਇੱਟਾਂ ਸਿੱਧੀਆਂ ਮੈਂ ਕਿਹਾ ਵੀ 9 ਇੰਚੀ ਦੀ ਕਰਕੇ ਉੱਤੇ ਆਪਾਂ 4 ਇੰਚੀ ਕਰਦੇ ਆ ਇਹ ਨੌਂ ਜੀ ਮੌਕੇ ਵਾਲੀਆਂ ਵਾਲੀਆਂ ਖੈਰ ਇੱਟਾਂ ਨਵੀਆਂ ਲੱਭ ਤੇ ਲਈਆਂ ਨਵਾਂ ਭੱਠਾ ਲੱਭ ਨਹੀਂ ਗਿਆ ਨਵੀਆਂ ਸੀ ਲਾਈਆਂ ਸਾਰੀਆਂ ਖੁਰਲੀ ਦੀਆਂ ਚੱਕ ਕੇ ਲਾਤੀਆਂ ਉਹ ਹੁਣ ਸਾਡੇ ਕਿਸੇ ਕੰਮ ਹੀ ਆਉਣਗੀਆਂ ਜਿਹੜੀ ਸੱਬੜ ਕਿੱਧਰ ਗਈ ਆ ਆ ਬਈ ਯਾਰ ਕੰਮ ਸੌਖਾ ਜਿਹਾ ਲੱਗਾ ਸੀ ਤੇ ਛੇੜ ਲਿਆ ਬਹੁਤ ਸੌਖਾ ਸੀ ਪਤਾ ਹੁੰਦਾ ਇੰਨਾ ਔਖਾ ਛੇੜਨਾ ਹੀ ਨਹੀਂ ਸੀ ਲੇਕਿਨ ਕੰਮ ਬਰੀਕੀ ਦਾ ਵਾ ਜੋ ਮਰਜ਼ੀ ਕਰ ਲਓ ਕੰਮ ਬਰੀਕੀ ਦਾ ਔਖਾ ਹੁੰਦਾ ਬਰੀਕੀ ਦਾ ਔਖਾ ਫਿਰ ਅਸੀਂ ਨਾਲ ਗਨੀ ਮਿਸਤਰੀ ਵੀ ਤੇ ਬਣਨਾ ਹੈ ਨਾ ਹਾਂ ਮਿਸਤਰੀ ਸਾਹਿਬ ਗਿੱਟਾ ਗਲਤ ਲਾਈ ਬੈਠੇ ਕਿਹੜੀਆਂ ਇੱਟਾਂ ਉਹ ਉੱਥੋਂ ਬਾਹਰ ਕੱਢੀਆਂ ਉਹ ਉੱਥੋਂ ਕਿੱਥੋਂ ਉਹ ਉੱਥੋਂ ਵੇਟਾਂ ਬਾਹਰ ਨੂੰ ਐਨ ਨੂੰ ਕੱਢੀ ਉਹਨਾਂ ਯਾਰ ਆਪਦੇ ਵੱਲੋਂ ਤਾਂ ਸਹੀ ਲਾਉਣਾ 9 ਇੰਚੀ ਦੀ ਕੰਧ ਇਦਾਂ ਹੀ ਕਰੀਦੀ ਆ ਤੈਨੂੰ ਸਵਾਦ ਆ ਪਤਾ ਆਹ ਵੇਖ
ਇਹ ਮੈਨੂੰ ਸ਼ੱਕ ਆ ਵੀ ਆਪਾਂ ਨਾ ਜਿਹੜੀ ਬਣਾਉਣਾ ਇਹ ਆਪਾਂ ਭਰ ਕੇ ਐਨ ਹੋਣਾ ਤੇ ਬਤਖਾਂ ਵੀ ਐਨ ਹੋਣੀਆਂ ਤੇ ਪਾਣੀ ਵੀ ਬਤਖਾਂ ਨਾ ਹੋਣਾ ਹੁਣ ਬਾਜਰਾ ਜ਼ਰੂਰ ਭਰ ਜਾ ਕਰਨਾ ਪਹਿਲੇ ਦਿਨ ਹੀ ਭਰਨਾ ਵਾ ਜਦੋਂ ਪਾਣੀ ਪਾਉਣਾ ਵਾ ਨਾਲ ਦੀ ਨਾਲ ਚੱਲ ਯਾਰ ਮੈਨੂੰ ਲੱਗਦਾ ਪਿਆ ਕਿਉਂਕਿ ਪਾਣੀ 'ਚ ਨਾ ਟਿਕਿਆ ਫੇਰ ਕੀ ਹਾਲ ਕਰੀਏ ਕੀ ਕਰੀਏ ਆਪਦੇ ਨੇ ਤੇ ਪੂਰੀ ਮਿਹਨਤ ਕਰਕੇ ਬੈਠੇ ਆ ਪਾਣੀ ਆ ਕੱਢ ਲਿਆ ਵਾ ਕਿਉਂ ਆਪਦੇ ਨੇ ਬੱਸ ਵੀ ਹੋਈ ਵੀ ਆਪਣੀ ਕੱਢ ਤੇ ਲਈ ਆ ਇੱਟਾਂ ਆਪਦੇ ਨੇ ਸੁੱਟ ਕੇ ਬੜੇ ਖੁੱਡਾ ਦਾ ਪੱਟ ਕੇ ਬੈਠੇ ਆ ਸੀਮੈਂਟ ਲਿਆਂਦਾ ਵਾ ਰੇਤਾ ਉਹ ਪਈ ਆ ਤੇ ਆਉਂਦਾ ਨਹੀਂ ਕੰਮ ਗਾ ਕੰਮ ਹੁੰਦਾ ਨਹੀਂ ਪਿਆ ਸਮਝ ਨਹੀਂ ਆਉਂਦੀ ਬਈ ਵੀ ਕਿੱਦਾਂ ਕੰਮ ਕਰਨ ਨੂੰ ਕਰ ਦਈਏ ਵੀ ਡਰ ਲੱਗਦਾ ਵੀ ਹਾਂ ਮਤਲਬ ਇਹ ਆ ਥੋੜਾ ਜਿਹਾ ਅਸੀਂ ਕਹਿੰਦੇ ਵੀ ਪ੍ਰੋਫੈਸ਼ਨਲ ਕੰਮ ਹੋ ਜਾਵੇ ਲੇਕਿਨ ਪ੍ਰੋਫੈਸ਼ਨਲ ਹੁੰਦਾ ਨਹੀਂ ਕਿਉਂਕਿ ਆਪਾਂ ਸਾਲ ਡੇਢ ਕੱਢ ਜਵੇ ਆ ਕੁਝ ਸਾਡੇ ਫਿਰ 2 ਦਿਨ 3 ਦਿਨ ਕੱਢਣਗੇ ਤੇ ਮੈਨੂੰ ਲੱਗਦਾ ਵੀ ਪਾਣੀ ਇਹਨਾਂ ਨਹੀਂ ਰਹਿਣਾ ਤੇ ਫਿਰ ਹੁਣ ਅਬ ਮਿਸਤਰੀ ਲੱਭ ਜੂ ਕੋਈ ਨਾ ਕੋਈ ਪਤਾ ਕਰਕੇ ਜੋ ਹਾਂ ਵੀ ਹੁਣ ਨਹੀਂ ਹੁਣ ਤਾਂ ਨਹੀਂ ਲੱਭੂ ਹੈ ਇਹ ਹੁਣ ਦਾ ਨਹੀਂ ਕੰਮ ਅੱਧੀ ਦਿਹਾੜੀ ਲੱਗਣੀ ਅੱਧੀ ਦਿਹਾੜੀ ਸਵੇਰ ਆ ਜਾਵੇ ਹੈ ਫਸਟ ਟਾਈਮ ਆ ਜਵੇ ਤੜਕੇ ਇੱਟਾਂ ਆਪਾਂ ਕੱਢ ਦਿੰਨੇ ਆ ਉਹ ਜਿਹੜੀਆਂ ਖੁੱਡਾ ਢਾ ਦਿੰਨੇ ਆ ਪਾਣੀ ਮਾਰ ਦਿੰਨੇ ਇੱਟਾਂ ਨੂੰ ਸੀਮੈਂਟ ਆਪਣੇ ਕੋਲ ਬਣਿਆ ਮਤਲਬ ਸਮਾਨ ਓਕੇ ਪਿਆ ਵਾ ਫਿਰ ਤੜਕੇ ਬਣਾਵਾਂਗਾ ਸੀਮੈਂਟ ਫੋਨ ਕਰੋ ਉਹਨਾਂ ਨੂੰ ਚਲੋ ਇਹ ਕੰਮ ਨਿਬੜ ਜੂਗਾ ਵਿਕਾਸ ਨਵਾਂ ਸੋਚ ਲਿਆ ਯਾਰ ਇੱਟਾਂ ਆਪ ਬਹੁਤ ਆ ਉਹ ਖੁੱਡਾ ਢਾ ਲੈਣਾ ਸਾਡੇ ਤੋਂ ਪਿਆ ਢਾ ਦੇਣਾ ਉਹ ਕੀ ਕਰਨਾ ਯਾਰ ਆਪਾਂ ਬਣਾ ਤੇ ਲਈਏ ਹੁਣ ਹਾਂਜੀ ਲੇਕਿਨ ਹੁਣ ਡਰ ਹੁੰਦਾ ਪਿਆ ਵਿੱਚੋਂ ਵੀ ਪਾਣੀ ਨਾ ਵਿੱਚੋਂ ਚੋ ਜਵੇ ਆਪਣੇ ਕੋਲੋਂ ਇਹ ਨਾ ਹੋਵੇ ਇਧਰੋਂ ਆਪਾਂ ਸੀਮੈਂਟ ਪਲਸਟਰ ਕਰਕੇ ਬਾਹਰ ਹੋਈਏ ਤੇ ਉਧਰੋਂ ਪਰੇ ਟੁੱਟ ਕੇ ਬਾਇਰਾ ਭਰ ਜਵੇ ਕੁਝ ਵੀ ਹੋ ਸਕਦਾ ਹਾਂਜੀ ਤੇ ਮੈਂ ਕਿਹਾ ਯਾਰ ਵੀ ਜਦੋਂ ਇੰਨੀ ਜੋ ਮਿਹਨਤ ਕਰਦੇ ਪਿਆ ਸਾਰਾ ਕੁਝ ਕਰਦੇ ਪਰਫੈਕਟ ਹੀ ਕਰ ਲਈਏ ਹਾਂਜੀ ਦਿਹਾੜੀ ਵੀ ਦੇ ਲੈਣੇ ਮਿਸਤਰੀ ਨੂੰ ਤੇ ਮਿਸਤਰੀ ਆ ਕੇ ਬਣਾ ਦਿੰਦਾ ਇਹ ਆ ਵੀ ਡਿਜ਼ਾਈਨਿੰਗ ਵਾਲਾ ਵੀ ਬਣ ਜੂ ਜਰਾ ਹਾਂਜੀ ਮਿਸਤਰੀ ਤੋਂ ਬਣਵਾ ਲਓ ਆ ਵੀ ਆਪ ਨਹੀਂ ਵਾਰ ਆਪ ਵਾਰੇ ਨਹੀਂ ਆਪਾਂ ਤਾਂ ਫਿਰ ਅੱਲਾ ਖੈਰ ਕਰੇ ਜਿਵੇਂ ਦੀਆਂ ਡਿੱਗੀਆਂ ਸਿੱਧੀਆਂ ਆਈਆਂ ਲਾਈ ਆਉਣੀਆਂ ਨੇ ਹਾਂ ਤੇ ਮਿਸਤਰੀ ਨੇ ਆਪਦੇ ਹਿਸਾਬ ਨਾਲ ਮਸਾਲਾ ਬਣਵਾ ਕੇ ਲਾਉਣਾ ਹੈ ਹਾਂ ਉਹਨੇ ਪ੍ਰੋਫੈਸ਼ਨਲ ਕਰਨਾ ਕੰਮ ਜਿਹੜਾ ਉਹਨੂੰ ਆਉਂਦਾ ਜਿਹਦਾ ਕੰਮ ਉਸੇ ਕੋ ਸਾਜੇ ਹੈ ਹਾਂਜੀ ਤੇ ਸਾਡਾ ਕੰਮ ਸਿਰਫ ਸਾਨੂੰ ਸਾਜੇ ਅਸੀਂ ਸਿਰਫ ਇਦਾਂ ਦਾ ਗੰਦ ਮਾਰ ਕੇ ਛੱਡ ਅਸੀਂ ਬੇੜਾ ਬਾਜੇ ਬੇੜਾ ਭਾਉਣ ਵਾਲਾ ਕੰਮ ਸਾਨੂੰ ਸੱਜਦਾ ਤੇ ਲਓ ਜੀ ਫਿਰ ਇਹੀ ਕਰ ਲੈਨੇ ਆ ਇਹੀ ਕਰ ਲੈਨੇ ਫਿਰ ਫੋਨ ਕਰ ਲੈਨੇ ਮਿਸਤਰੀ ਨੂੰ ਤੇ ਸਵੇਰ ਫਸਟ ਟਾਈਮ ਮਿਸਤਰੀ ਆਂਦਾ ਵਾ ਵੈਸੇ ਤੇ ਆ ਤੁਸੀਂ ਵੇਖ ਲਿਓ ਯਾਰ ਮਿਹਨਤ ਤਾਂ ਆਪਾਂ ਕੀਤੀ ਆ ਲੇਕਿਨ ਚਲੋ ਠੀਕ ਆ ਹਾਂ ਜੱਟੂ ਠੀਕ ਆ ਫਿਰ ਇਹ ਫੈਸਲਾ ਮਿਸਤਰੀ ਵਾਲਾ ਸਹੀ ਆ ਸਵੇਰੇ ਫਿਰ ਤੜਕੇ ਮਿਸਤਰੀ ਆ ਜਾਊਗਾ ਤੇ ਫਿਰ ਮਿਸਤਰੀ ਬਣਾਉਂਦਾ ਇਹ ਆ ਕੇ ਸਹੀ ਵਾਲਾ ਲੇਕਿਨ ਆਪਾਂ ਬਿਲਕੁਲ ਵੈਸੇ ਸਹੀ ਕੱਢਿਆ ਲੇਕਿਨ ਬਾਕੀ ਸਲਾਹ ਚਾਚਾ ਦੇ ਦੂਗਾ ਆ ਕੇ ਸਵੇਰੇ ਤੇ ਇਹ ਨਿਬੜ ਜਾਂਦਾ ਬਾਕੀ ਫਿਰ ਆਪਾਂ ਯਾਸੀਨ ਦੇ ਦੁਆਲੇ ਹੁੰਨੇ ਹੁਣ ਆ ਇਹ ਮਤਲਬ ਮਿਸਤਰੀ ਨੇ ਵੀ ਇਹ ਆਦੀ ਦਿਹਾੜੀ ਦਾ ਕੰਮ ਕਰਨਾ ਸੀ ਆ ਨਿਬੇੜਨਾ ਸੀ ਨਾ ਇੱਕ ਕੰਮ ਦਾ ਤੇ ਅੱਧਾ ਆਪਾਂ ਨੇ ਬੇਟ ਦਾ ਅੱਧਾ ਰਹਿ ਗਿਆ ਅੱਧਾ ਰਹਿ ਗਿਆ ਅੱਧਾ ਮਿਸਤਰੀ ਨਿਬੇੜਦੀ ਹਾਂ ਫਿਰ ਆਪਾਂ ਉਹ ਪੂਰਾ ਕਰੀਏ ਆਲ ਯਾਸੀਨ ਵੀ ਉਹ ਨੇੜੇ ਲਾਈ ਖੜਾ ਜਿੱਥੇ ਅਸੀਂ ਆ ਉੱਥੇ ਹੀ ਯਾਸੀਨ ਆ ਅਸੀਂ ਵੀ ਕੁਝ ਨਹੀਂ ਕੀਤਾ ਤੇ ਕੀਤਾ ਯਾਸੀਨ ਨੇ ਵੀ ਕੁਝ ਨਹੀਂ ਅੱਜ ਹੈ ਬਈ ਜਿੱਥੇ ਤੈਨੂੰ ਮੈਂ ਛੱਡ ਕੇ ਗਿਆ ਜਿਸੇ ਟੀਸੀ ਤੇ ਤੂੰ ਉੱਥੇ ਹੀ ਫਿਰਦਾ ਹਲੇ ਵੀ ਅੱਛਾ ਉਦੋਂ ਇੱਥੇ ਸੀ ਹੁਣ ਇਸ ਤੇ ਆ ਗਿਆ ਟੀਸੀ ਸੇਮ ਹੀ ਆ ਲਓ ਜੀ ਆ ਨਾਲ ਥੱਲੇ ਸਿੱਟੀ ਜਾਂਦੇ ਆ ਇਹ ਵੀ ਵੱਖਰੀ ਡਿਊਟੀ ਆ ਵੀ ਖਾਲਾ ਚੱਲਣ ਦੇ ਆ ਤੇ ਇਹ ਵੀ ਚੱਕਣੇ ਪੈਂਦੇ ਆ ਛਾਂਗਲਾ ਛਾਂਗ ਗਿਆ ਨਾ ਤਕਰੀਬਨ ਇਹੀ ਆ ਨਿਬੜ ਗਿਆ ਸਾਰਾ ਤੇ ਉਹ ਨਿੱਕੀਆਂ ਰਹਿ ਗਈਆਂ ਅੱਗੇ ਨਿੱਕੀਆਂ ਵਾ ਯਾਰ ਇੱਕ ਹੀ ਆ ਬਾਕੀ ਸਾਰੀਆਂ ਨਿੱਕੀਆਂ ਛਾਂਗਲਾ ਬਾ ਨਿਬੇੜ ਯਾਰ ਮੜੇ ਲੱਗਣੇ ਕੋਈ ਨਹੀਂ ਖੈਰ ਲਓ ਜੀ ਉਹਨਾਂ ਦਾ ਪਾਣੀ ਟੁੱਟ ਜਾਣਾ ਉਹਨਾਂ ਨੇ ਲਾਮਾ ਦੇ ਦੇਣਾ ਆ ਕੇ ਵੀ ਭਾ ਸਾਡਾ ਪਾਣੀ ਟੁੱਟ ਗਿਆ ਲਓ ਜੀ ਮੁਬਾਰਕਾਂ ਯਾਸੀਨ ਆ ਗਿਆ ਪੁੰਜੇ ਬਸ ਆ ਹੀ ਚੱਲਾਂਗੇ ਯਾਰ ਡੇਰੇ ਵਾਲਾ ਜਦੋਂ ਇੱਕ ਛਾਪਾ ਰਹਿ ਜਾਂਦਾ ਨਾ ਆਖਰੀ ਹਾਂ ਉਦੋਂ ਐਵੇਂ ਲੱਗਦਾ ਜਿਵੇਂ ਥੱਲੇ ਕੁੱਤੇ ਨਹੀਂ ਤੇ ਉੱਤੇ ਡਰਦੀ ਕੁਕੜੀ ਟੰਗੀ ਖੜੀ ਹੁੰਦੀ ਆ ਮੇਰਾ ਉਹ ਹਿਸਾਬ ਬਣ ਜਾਂਦਾ ਕਿਉਂ ਯਾਰ ਨਾ ਹੱਥ ਪਾਉਣ ਨੂੰ ਜਗ੍ਹਾ ਬਚਦੀ ਨਾ ਪੈਰ ਨੂੰ ਤੇ ਨਾ ਹੀ ਪੈਰ ਰੱਖਣ ਨੂੰ ਬੰਦਾ ਕਨਫਿਊਜ਼ ਹੋ ਕੇ ਚੁੰਬੜ ਕੇ ਖੜਾ ਹੁੰਦਾ ਉੱਤੇ ਹੁਣ ਤੂੰ ਇਹ ਹਿਸਾਬ ਨਾਲ ਖੜਾ ਜਿਵੇਂ ਕੁਕੜੀ ਟੰਗੀ ਹੁੰਦੀ ਆ ਆ ਜੀ ਆਓ ਸਵੇਰੇ ਹੁਣ ਮਿਸਤਰੀ ਜਿਹੜਾ ਆਪਣਾ ਵਾਲਾ ਕੰਮ ਆ ਇਹ ਨਿਬੇੜਾਂਗੇ ਤੇ ਇੱਧਰ ਆਪਾਂ ਢਾਈ ਜਾਂਦੇ ਆ ਖੁੱਡਾ ਇੱਟਾਂ ਉਟਾਂ ਆਪਾਂ ਨੂੰ ਚਾਹੀਦੀਆਂ ਕਿਉਂਕਿ ਆਪਣੀਆਂ ਇੱਟਾਂ ਥੋੜ ਗਈਆਂ ਵਾ ਤੇ ਉਧਰ ਯਾਸੀਨ ਵੀ ਲੱਗਾ ਹੋਇਆ ਵਾ ਛਾਪੇ ਲਾਉਣ ਵਾਵਾ ਸਾਰੇ ਲਾ ਲਏ ਉਹਨੇ 2-3 ਦਰਖਤ ਰਹਿ ਗਏ ਆ ਤੇ ਉਹ ਵੀ ਕੰਮ ਨਿਬੜ ਜੂਗਾ ਤੇ ਫਿਰ ਸਵੇਰੇ ਛਾਪੇ ਚੱਕਣੇ ਆ ਵੀ ਕੰਮ ਕਰਨਾ ਸਵੇਰੇ ਵਾਵਾ ਸਾਰੇ ਕੰਮ ਅੱਧੇ ਅੱਜ ਕਰ ਲਿਆ ਅੱਧੇ ਰਹਿ ਗਏ ਆ
ਤੇ ਆ ਵੀ ਮੇਰੇ ਕੋ ਆ ਗਿਆ ਦਾਣਾ ਪਾਣੀ ਖਾਣ। ਤੇ ਹੁਣ ਇਹਨਾਂ ਨੂੰ ਦਾਣਾ ਦੂਣਾ ਪਾਉਂਦੇ ਮੁਰਗੀਆਂ ਨੂੰ ਤੇ ਇਹਨਾਂ ਨੂੰ ਵੀ। ਤੇ ਸ਼ਾਮ ਵੀ ਹੋ ਗਈ ਇੱਧਰ ਤੇ ਦੋ ਇਜਾਜ਼ਤਾਂ ਹੁਣ ਸਾਨੂੰ ਅੱਜ, ਕਿਉਂਕਿ ਮੈਂ ਵਲੋਗ ਐਂਡ ਕਰਨ ਦਿਆ ਵਾਂ। ਤੇ ਹੁਣ ਦੋ ਇਜਾਜ਼ਤਾਂ, ਬਹੁਤ ਸਾਰਾ ਆਪਦਾ ਧਿਆਨ ਰੱਖਣਾ, ਬਹੁਤ ਸਾਰਾ ਖਿਆਲ ਰੱਖਣਾ। ਦਿਓ ਇਜਾਜ਼ਤਾਂ, ਰੱਬ ਰਾਖਾ।